ਸੋ ਖਬਰ ਇੱਕ ਵਾਰ ਫਿਰ ਰਾਮ ਰਹੀਮ ਨਾਲ ਜੁੜੀ ਜੀ ਹੈ ਤਾਂ ਦੱਸ ਦਈਏ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਜਿਹੜੀ ਉਹ ਮਿਲ ਚੁੱਕੀ ਹੈ। 30 ਦਿਨਾਂ ਦੀ ਪੈਰੋਲ ਮਿਲੀ ਹੈ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲਗਜ਼ਰੀ ਗੱਡੀਆਂ ਰਾਹੀਂ ਰਾਮ ਰਹੀਮ ਨੂੰ ਲਿਆਇਆ ਜਾ ਰਿਹਾ ਹੈ। ਇੱਕ ਦੋਸ਼ੀ ਹੈ ਬਲਾਤਕਾਰ ਦੇ ਦੋਸ਼ ਅਤੇ ਕਈ ਅਪਰਾਧਿਕ ਮਾਮਲਿਆਂ ਦੇ ਵਿੱਚ ਜਿਹੜੀ ਕਿ ਸਜ਼ਾ ਕੱਟ ਰਿਹਾ ਹੈ ਰਾਮ ਰਹੀਮ, ਉਸ ਨੂੰ ਰੋਹਤਕ ਜੇਲ੍ਹ ਤੋਂ ਬਾਹਰ ਲਿਆਇਆ ਗਿਆ ਹੈ। ਪੈਰੋਲ ਤੇ 30 ਦਿਨਾਂ ਦੀ ਪੈਰੋਲ ਮਿਲੀ ਹੈ। ਤੁਸੀਂ ਦੇਖ ਸਕਦੇ ਹੋ ਕਿ ਲਗਜ਼ਰੀ ਗੱਡੀਆਂ ਰਾਹੀਂ ਉਸ ਨੂੰ ਲਿਜਾਇਆ ਜਾ ਰਿਹਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਬਾਗਪਤ ਜਿਹੜਾ ਯੂਪੀ ਦੇ ਵਿੱਚ ਉਹਨਾਂ ਦਾ ਡੇਰਾ ਹੈ, ਉੱਥੇ ਰਾਮ ਰਹੀਮ ਨੂੰ ਲਿਜਾਇਆ ਜਾ ਰਿਹਾ ਹੈ। ਤਾਂ ਦੱਸ ਦਈਏ ਕਿ 1.5 ਸਾਲ ਦੇ ਵਿੱਚ 7ਵੀਂ ਵਾਰ ਜਿਹੜੀ ਹੈ ਰਾਮ ਰਹੀਮ ਨੂੰ ਪੈਰੋਲ ਮਿਲੀ ਹੈ। ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ, 1 ਨਹੀਂ 2 ਨਹੀਂ 3 ਨਹੀਂ ਬਲਕਿ 4 ਲਗਜ਼ਰੀ ਗੱਡੀਆਂ ਵਿੱਚ ਕਾਫਲਾ ਜਿਹੜਾ ਉਹ ਸਨਾਰੀਆ ਜੇਲ੍ਹ ਤੋਂ ਨਿਕਲ ਕੇ ਯੂਪੀ ਦੇ ਬਾਗਪਤ ਵਾਲੇ ਆਸ਼ਰਮ ਦੇ ਵਿੱਚ ਪਹੁੰਚਦਾ ਹੈ। ਸੋ ਕਈ ਲੋਕਾਂ ਵੱਲੋਂ ਵੀ ਸਵਾਲ ਖੜੇ ਹੁੰਦੇ ਨੇ ਕਿ ਆਖਿਰ 1.5 ਸਾਲ ਦੇ ਵਿੱਚ ਇੱਕ ਅਪਰਾਧੀ ਨੂੰ ਕਿਵੇਂ ਪੈਰੋਲ ਮਿਲ ਸਕਦੀ ਹੈ, ਉਹ ਵੀ 10 ਦਿਨ ਦੀ ਨਹੀਂ 15 ਦਿਨ ਦੀ ਨਹੀਂ, ਪੂਰੇ ਕਈ ਵਾਰ 45 ਦਿਨਾਂ ਦੀ, ਕਈ ਵਾਰ 40 ਤੇ ਕਈ ਵਾਰ 30 ਤੇ ਜਿਹੜੀ ਹੁਣ ਪੈਰੋਲ ਮਿਲੀ ਆ ਉਹ 30 ਦਿਨਾਂ ਦੀ ਮਿਲੀ ਹੈ। ਸਿਆਸੀ ਪਾਰਟੀਆਂ ਵੱਲੋਂ ਵੀ ਇਹ ਸਵਾਲ ਜਿਹੜੇ ਨੇ ਉਹ ਚੱਕੇ ਗਏ ਨੇ। ਲੋਕਾਂ ਦੇ ਵਿੱਚ ਜਿਹੜਾ ਰੋਸ ਦੇਖਣ ਨੂੰ ਮਿਲ ਰਿਹਾ, ਖਾਸ ਕਰਕੇ ਸਿੱਖ ਭਾਈਚਾਰੇ ਵਿੱਚ ਜਿਹੜਾ ਕਿ ਰੋਸ ਦੇਖਣ ਨੂੰ ਮਿਲ ਰਿਹਾ ਹੈ ਕਿ ਆਖਿਰ ਇੱਕ ਬਲਾਤਕਾਰੀ ਜਾਣੀ ਕਿ ਜਿਸ ਨੂੰ ਅਦਾਲਤ ਵੱਲੋਂ ਵੀ ਸਜ਼ਾ ਜਿਹੜੀ ਆ ਉਹ ਮਿਲੀ ਹੋਈ ਹੈ ਬਲਾਤਕਾਰ ਦੇ ਕੇਸ ਦੇ ਵਿੱਚ, ਤੇ ਉਸ ਨੂੰ 7ਵੀਂ ਵਾਰ ਪੈਰੋਲ ਕਿਵੇਂ ਦਿੱਤੀ ਗਈ ਹੈ। ਅਤੇ ਉਧਰ ਕਈ ਵਿਰੋਧੀ ਨੇਤਾਵਾਂ ਦਾ ਕਹਿਣਾ ਹੈ ਕਿ ਇਸ ਨੂੰ 2020 ਦੀਆਂ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ, ਕਿਉਂਕਿ ਜਿਹੜੀ ਕਿ ਬਾਬਾ ਰਾਮ ਰਹੀਮ ਦੀ ਜਿਹੜੀ ਕਿ ਸੰਗਤ ਹੈ ਉਹ ਬਹੁਤ ਹੀ ਜ਼ਿਆਦਾ ਤਾਦਾਦ ਦੇ ਵਿੱਚ ਹੈ ਅਤੇ 2020 ਦੀਆਂ ਚੋਣਾਂ ਨੂੰ ਦੇਖ ਕੇ ਉਹਦੇ ਮੱਦੇਨਜ਼ਰ ਇਸ ਨੂੰ ਪੈਰੋਲ ਜਿਹੜੀ ਆ ਉਹ ਦਿੱਤੀ ਗਈ ਹੈ। ਸੋ ਇਹ ਵਿਰੋਧੀ ਧਿਰਾਂ ਦੇ ਜਿਹੜੇ ਕਿ ਨਿਸ਼ਾਨੇ ਜਿਹੜੇ ਉਹ ਸਾਧੇ ਜਾ ਰਹੇ ਨੇ। ਸਿੱਖ ਧਿਰਾਂ ਵੱਲੋਂ ਵੀ ਜਿਹੜੇ ਨੇ ਸਵਾਲ ਜਿਹੜੇ ਨੇ ਉਹ ਚੱਕੇ ਜਾ ਰਹੇ ਨੇ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇੱਕ ਅਪਰਾਧੀ ਨੂੰ ਜਿਸ ਨੂੰ ਸਜ਼ਾ ਆਲਰੇਡੀ ਮਿਲੀ ਹੋਈ ਹੈ, ਜਿਸ ਨੂੰ ਬਲਾਤਕਾਰ ਦੇ ਕੇਸ ਦੇ ਵਿੱਚ ਸਜ਼ਾ ਜਿਹੜੀ ਹੈ ਅਦਾਲਤ ਵੱਲੋਂ ਮਿਲ ਚੁੱਕੀ ਹੈ, ਉਸ ਨੂੰ 7 ਵਾਰ ਜਿਹੜੀ ਪੈਰੋਲ ਹੈ ਉਹ ਕਿਵੇਂ ਦਿੱਤੀ ਗਈ ਹੈ। ਉਧਰ ਦੂਜੇ ਪਾਸੇ ਬੰਦੀ ਸਿੰਘ ਜਿਨ੍ਹਾਂ ਦੀ ਸਜ਼ਾ ਜਿਹੜੀ ਆ ਉਹ ਪੂਰੀ ਵੀ ਹੋ ਚੁੱਕੀ ਹੈ, ਉਹਨਾਂ ਨੂੰ ਜਿਹੜੀ ਕਿ ਰਿਹਾਈ ਕਿਉਂ ਨਹੀਂ ਦਿੱਤੀ ਜਾ ਰਹੀ। ਸੋ ਇਹ ਵੱਖ-ਵੱਖ ਧਿਰਾਂ ਵੱਲੋਂ ਜਿਹੜੀ ਕਿ ਸਵਾਲ ਜਿਹੜੇ ਨੇ ਉਹ ਚੱਕੇ ਜਾ ਰਹੇ ਨੇ। ਸੋ ਤੁਹਾਨੂੰ ਦੱਸ ਦਈਏ ਕਿ ਰਾਮ ਰਹੀਮ ਸਨੈਰੀਆ ਜੇਲ੍ਹ, ਰੋਹਤਕ ਸਨੈਰੀਆ ਜੇਲ੍ਹ ਤੋਂ ਬਾਹਰ ਆ ਚੁੱਕਿਆ ਅਤੇ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿਵੇਂ ਲਗਜ਼ਰੀ ਗੱਡੀਆਂ ਦੇ ਵਿੱਚ ਕਾਫਲਾ ਜਿਹੜਾ ਉਹ ਜਾਂਦਾ ਹੈ। 1 ਨਹੀਂ 2 ਨਹੀਂ ਬਲਕਿ 4 ਗੱਡੀਆਂ ਜਿਹੜੀਆਂ ਲਗਜ਼ਰੀ ਗੱਡੀਆਂ ਨੇ ਉਸ ਦੇ ਵਿੱਚ ਕਾਫਲਾ ਜਿਹੜਾ ਜਾਂਦਾ ਹੈ ਸਿੱਧਾ ਯੂਪੀ ਦੇ ਬਾਗਪਤ ਜਿਹੜਾ ਕਿ ਉਹਨਾਂ ਦਾ ਆਸ਼ਰਮ ਹੈ ਉੱਥੇ ਜਾ ਕੇ ਠਹਿਰਦਾ ਹੈ। ਸੋ ਇਸ ਦੇ ਉੱਤੇ ਅਸੀਂ ਤੁਹਾਡੀ ਵੀ ਪ੍ਰਤੀਕਿਰਿਆ ਜਿਹੜੀ ਉਹ ਜਾਣਨੀ ਚਾਹਾਂਗੇ ਕਿ ਤੁਸੀਂ ਆਖਿਰ ਇਸ ਮਾਮਲੇ ਨੂੰ ਕਿਵੇਂ ਸੋਚਦੇ ਹੋ। ਕਮੈਂਟ ਬਾਕਸ ਰਾਹੀਂ ਜ਼ਰੂਰ ਜਿਹੜਾ ਕਿ ਉਹ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕਰੋ। ਸੋ ਇਹ ਵੱਡੀ ਖਬਰ ਜਿਹੜੀ ਕਿ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।